ਪੰਜਾਬੀ ਰੇਡੀਓ ਜੀ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਜੀ ਬਲਤੇਜ ਬੰਨੂ। ਕਰਾਂਗੇ ਕੁਛ ਖਬਰਾਂ ਤੇ ਚਰਚਾ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਸੂਬੇਦਾਰ ਸਰਜੀਤ ਸਿੰਘ ਖੰਗੂੜਾ ਤੇ ਪਰਿਵਾਰ, ਸੈਨੋਜੇ ਤੋਂ ਖਾਲਸਾ ਇੰਸ਼ੋਰੈਂਸ ਏਜੰਸੀ, ਸੈਨੋਜੇ ਤੋਂ ਗੁਰਦੀਪ ਸਿੰਘ ਬਿਰਦੀ, ਕਲੋਬਸ ਤੋਂ ਇਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ ਜੁਬਾ ਸਿਟੀ, ਰਸ਼ਪਾਲ ਕੌਰ ਪਿੰਡ ਮਲਕਪੁਰ ਪੰਜਾਬ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਜ ਤੋਂ, ਮੱਖਣ ਸਿੰਘ ਮਾਨ ਵਿਸਕਾਂਸਨ ਤੋਂ, ਬਲਦੇਵ ਸਿੰਘ ਧਾਲੀਵਾਲ ਅਰੀਨਾ ਤੋਂ, ਦਲਵੀਰ ਸਿੰਘ ਗਿੱਲ ਲਾਈਵ ਤੋਂ ਬਹੁਤ ਬਹੁਤ ਧੰਨਵਾਦੀ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਸਾਡੇ ਨਾਲ ਜੁੜ ਚੁੱਕੇ ਨੇ ਜੀ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਔਰ ਸੁਣ ਰਹੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਜੀ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ ਹਰਿਆਣੇ ਦੀ ਗੱਲ ਕਰੀਏ। ਜਿਹੜਾ ਮੂਰਥਲ ਕਾਂਡ ਹੋਇਆ ਸੀਗਾ ਪਿਛਲੇ ਸਾਲ, ਜਿਸ ਨੂੰ ਮੰਨਣ ਤੋਂ ਬਹੁਤ ਸਾਰੇ ਜਿਹੜੇ ਸਰਕਾਰੀ ਤੰਤਰ ਆ ਅਨਕਾਰੀ ਸੀਗਾ, ਪਰ ਉਸ ਦੀਆਂ ਜਿਹੜੀਆਂ ਉਹ ਪਰਤਾਂ ਖੁੱਲੀਆਂ। ਬਿਲਕੁਲ ਜੀ, ਇਹ ਆਪਣੇ ਆਪ ਦੇ ਵਿੱਚ ਕਈ ਸਵਾਲ ਜਿਹੜੇ ਆ ਜੀ ਉਹ ਖੜੇ ਕਰਦੇ। ਆਪਾਂ ਬੜੀ ਵਾਰੀ ਇਹ ਜਿਹੜੀ ਗੱਲ ਕੀਤੀ ਆ, ਇੱਕ ਤਾਂ ਹਰਿਆਣਾ ਦੇ ਮੁੱਖ ਮੰਤਰੀ, ਹਰਿਆਣੇ ਦਾ ਪ੍ਰਸ਼ਾਸਨ ਤੇ ਇੱਥੋਂ ਤੱਕ ਕਿ ਮੁਲਕ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਹੋਰਾਂ ਨੇ ਪਾਰਲੀਮੈਂਟ ਦੇ ਵਿੱਚ ਇਹ ਗੱਲ ਆਖੀ ਸੀਗੀ ਕਿ ਉੱਥੇ ਕੁਛ ਨਹੀਂ ਹੋਇਆ, ਇਹ ਮਹਿਜ਼ ਅਫਵਾਹਾਂ ਨੇ। ਜਦੋਂ ਕਿ ਇਹਨਾਂ ਦੀਆਂ ਜਿਹੜੀਆਂ ਪਰਤਾਂ ਨੇ ਉਹ ਹੁਣ ਇੱਕ ਇੱਕ ਕਰਕੇ ਜਿਹੜੀਆਂ ਦੀ ਉਹ ਖੁੱਲ੍ਹ ਰਹੀਆਂ ਨੇ। ਜਾਟਾਂ ਦੇ ਅੰਦੋਲਨ ਦੇ ਦੌਰਾਨ ਮੂਰਥਲ ਦੇ ਵਿੱਚ ਹੋਏ ਜਿਹੜੇ ਮਾਮਲੇ ਸੀਗੇ, ਉਹਦੇ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੀ ਜਿਹੜੀ ਹਰਿਆਣੇ ਦੀ ਸਰਕਾਰ ਸੀ ਜੀ। ਉਹਦੇ ਵਾਸਤੇ ਮੁਸ਼ਕਲ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜੀ ਸੀਲਬੰਦ ਲਿਫਾਫਾ ਰਿਪੋਰਟ ਪੇਸ਼ ਕੀਤੀ ਗਈ ਆ, ਉਹਦੇ ਵਿੱਚ ਇਸ ਚੀਜ਼ ਦਾ ਜ਼ਿਕਰ ਜਿਹੜਾ ਜੀ ਉਹ ਦੱਸਿਆ ਜਾਂਦਾ ਹੈ ਕਿ ਸੁਖਦੇਵ ਢਾਬੇ ਦਾ ਮਾਲਕ ਜਿਹੜਾ ਅਮਰੀਕ ਸਿੰਘ ਹੈ, ਉਹਨੇ ਪ੍ਰਕਾਸ਼ ਸਿੰਘ ਕਮੇਟੀ ਕੋਲੇ ਇਹ ਕਬੂਲ ਕੀਤਾ ਕਿ ਉਹਨੇ ਕਈ ਨੌਜਵਾਨ ਤੇ ਬਜ਼ੁਰਗ ਔਰਤਾਂ ਨੂੰ ਫਟੇ ਹੋਏ ਕੱਪੜਿਆਂ 'ਚ ਵੇਖਿਆ ਸੀਗਾ। ਇਹਦੀ ਅਗਲੀ ਸੁਣਵਾਈ ਜਿਹੜੀ ਆ ਜੀ ਉਹ 1 ਜੂਨ ਨੂੰ ਜਿਹੜੀ ਆ ਉਹ ਹੋਣੀ ਆ। ਜਿਹੜਾ ਇਹ ਹਲਫਨਾਮਾ ਜਿਹੜਾ ਦਿੱਤਾ ਗਿਆ, ਉਹਦੇ ਵਿੱਚ ਇਹ ਕਿਹਾ ਗਿਆ ਕਿ ਅਮਰੀਕ ਸਿੰਘ ਨੇ 6 ਘੰਟਿਆਂ ਦੀ ਪੁੱਛਗਿੱਛ ਦੇ ਦੌਰਾਨ ਇਹਨਾਂ ਕੇਸਾਂ ਦੇ ਸੰਬੰਧੀ ਕੋਈ ਜਾਣਕਾਰੀ ਨਹੀਂ ਸੀ ਦਿੱਤੀ, ਜਿਹੜਾ ਪੁਲਿਸ ਨੇ ਦਿੱਤਾ ਸੀਗਾ ਜੀ ਹਲਫਨਾਮਾ। ਜਦੋਂ ਕਿ ਪ੍ਰਕਾਸ਼ ਸਿੰਘ ਕਮੇਟੀ ਦੀ ਜਿਹੜੀ ਰਿਪੋਰਟ ਆ ਉਹ ਇਹਦੇ ਤੋਂ ਬਿਲਕੁਲ ਜਿਹੜੀ ਆ ਜੀ ਉਹ ਵੱਖਰੀ ਆ। ਜਿਹੜੀ ਇਹਦੇ ਉੱਤੇ ਬਹਿਸ ਜਿਹੜੀ ਕੱਲ ਹੋਈ ਹੈ, ਉਹਨੇ ਜਿਹੜੀਆਂ ਦੀ ਇਹਦੀਆਂ ਕਈ ਪਰਤਾਂ ਜਿਹੜੀਆਂ ਦੀ ਉਹ ਉਧੇੜ ਕੇ ਸਾਹਮਣੇ ਜਿਹੜੀਆਂ ਉਹ ਲਿਆਂਦੀਆਂ ਨੇ। ਜਾਟ ਅੰਦੋਲਨ ਦੇ ਦੌਰਾਨ ਕਰੋੜਾਂ ਅਰਬਾਂ ਰੁਪਈਏ ਦੀ ਸੰਪੱਤੀ ਜਾਟਾਂ ਨੇ ਫੂਕ ਦਿੱਤੀ ਸੀ। 30 ਦੇ ਕਰੀਬ ਜਿਹੜੀਆਂ ਉਹ ਡੈਥ ਹੋਈਆਂ ਸੀਗੀਆਂ। ਮੂਰਥਲ ਢਾਬੇ ਦੇ ਉੱਤੇ ਜੋ ਕੁਛ ਹੋਇਆ ਸੀਗਾ, ਉਹਨੂੰ ਦਬਾਉਣ ਦੀ ਹਰ ਕੋਸ਼ਿਸ਼ ਜਿਹੜੀ ਆ ਜੀ ਉਹ ਕੀਤੀ ਗਈ ਆ। ਇਹ ਢਾਬੇ ਉਹੀ ਨੇ ਜੀ ਜਿਹੜੇ ਪ੍ਰਵਾਸੀ ਪੰਜਾਬੀਆਂ ਦੇ ਸਿਰ ਤੇ ਇੱਕ ਜਿਹੜਾ ਛੱਪਰ ਸੀ ਛੋਟਾ ਜਿਹਾ, ਉੱਥੋਂ ਚੱਲਦੇ ਚੱਲਦੇ 5 ਸਟਾਰ ਹੋਟਲਾਂ ਤੱਕ ਪਹੁੰਚ ਗਏ। ਤੇ ਜਦੋਂ ਮੁਸੀਬਤ ਪਈ, ਸਭ ਤੋਂ ਪਹਿਲਾਂ ਜਿਹੜਾ ਸੀਗਾ ਜੀ ਛਾਲ ਮਾਰ ਕੇ ਦੂਜੇ ਪਾਸੇ ਹੋ ਗਏ ਕਿ ਅਸੀਂ ਕੁਛ ਵੇਖਿਆ ਹੀ ਨਹੀਂ। ਉਧਰ ਜਿਹੜੇ ਜਾਟ ਨੇ ਜੀ, ਉਹਨਾਂ ਨੇ ਧਮਕੀ ਦੁਬਾਰਾ ਫੇਰ ਅੰਦੋਲਨ ਦੀ ਦਿੱਤੀ ਆ। ਹਾਲਾਂਕਿ ਜਿਹੜੀਆਂ ਵੱਖ-ਵੱਖ ਧਿਰਾਂ ਨੇ ਉਹ ਪਾਰਟੀਆਂ ਪਈਆਂ ਨੇ ਤੇ ਜਿਹੜੀ ਧਾਰਾ 144 ਜਿਹੜੀ ਆ ਜੀ ਉਹ ਲਾਈ ਗਈ ਆ ਹਰਿਆਣੇ ਦੇ ਵਿੱਚ ਇੱਕ ਵਾਰੀ ਫੇਰ, ਤੇ ਪੈਰਾਮਿਲਟਰੀ ਫੋਰਸਿਸ ਜਿਹੜੀਆਂ ਜੀ ਉਹ ਉੱਥੇ ਡਿਪਲੋਏ ਕੀਤੀਆਂ ਗਈਆਂ ਨੇ। ਬਿਲਕੁਲ ਜੀ, ਇਹ ਇੱਕ ਦਿਨ ਸੱਚ ਜ਼ਰੂਰ ਸਾਹਮਣੇ ਆਊਗਾ, ਜਿਸ ਤਰ੍ਹਾਂ 25-30 ਸਾਲ ਪਹਿਲਾਂ ਦਾ ਸੱਚ ਸਾਹਮਣੇ ਆ ਰਿਹਾ। ਤੇ ਅੱਗੇ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਕਿ ਪੁਲਿਸ ਦੀ ਜਾਂ ਕੋਈ ਉੱਥੇ ਦੇਸ਼ ਵਿੱਚ ਜਾਂ ਕੋਈ ਵਿਦੇਸ਼ 'ਚ ਬੈਠਾ ਮਸ਼ਹੂਰ ਆ, ਉਹਨਾਂ ਦੇ ਉੱਤੇ ਝੂਠੇ ਕੇਸ ਦਰਜ ਕਰਨ ਲਈ ਇੱਕ ਲੜਕੇ ਦੇ ਉੱਤੇ ਕੇਸ ਦਰਜ ਕਰ ਦਿੱਤਾ ਗੋਬਿੰਦਗੜ੍ਹ ਦੇ ਵਿੱਚ, ਤੇ ਉਸਦੇ ਪਿਤਾ ਨੇ ਖੁਦਕੁਸ਼ੀ ਕਰ ਲਈ। ਇਹ ਤਕਰੀਬਨ ਰੋਜ਼ ਦਾ ਹੀ ਜਿਹੜਾ ਜੀ ਵਰਤਾਰਾ ਹੋ ਗਿਆ। ਕਿਤੇ ਨਾ ਕਿਤੇ ਜਿਹੜਾ ਜੀ ਇਹੀ ਕੁਝ ਜਿਹੜਾ ਜੀ ਉਹ ਚੱਲਦਾ ਹੈ ਕਿ ਲੋਕ ਜਿਹੜੇ ਨੇ ਕਿਤੇ ਉਹ ਡੈੱਡ ਬੋਡੀ ਜਿਹੜੀ ਆ ਜੀ ਉਹ ਰੱਖ ਕੇ ਮੁਜ਼ਾਹਰਾ ਜਿਹੜਾ ਕਿਤੇ ਨਾ ਕਿਤੇ ਕਰ ਰਹੇ ਹੁੰਦੇ ਆ ਜੀ। ਹੁਣ ਇਹ ਜਿਹੜਾ ਜੀ ਹੋਇਆ ਗੋਬਿੰਦਗੜ੍ਹ ਦੇ ਵਿੱਚ, ਔਰ ਗੋਬਿੰਦਗੜ੍ਹ ਦੇ ਵਿੱਚ ਇੱਕ ਜਿਹੜਾ ਉੱਥੋਂ ਦਾ ਵਿਅਕਤੀ ਸੀਗਾ ਜੀ, ਉਹਦੇ ਉੱਤੇ ਪੁਲਿਸ ਨੇ ਪਰਚਾ ਜਿਹੜਾ ਸੀਗਾ ਉਹ ਦਰਜ ਕਰ ਦਿੱਤਾ। ਔਰ ਇਹਦੇ ਉੱਤੇ ਨਸ਼ੇ ਦੀਆਂ ਜਿਹੜੀਆਂ ਨਸ਼ੀਲੀਆਂ ਗੋਲੀਆਂ ਨੇ ਜੀ, ਉਹਦਾ ਪਰਚਾ ਦਰਜ ਹੋਇਆ। ਉਹਦਾ ਜਿਹੜਾ ਫਾਦਰ ਸੀਗਾ, ਇਹ ਬਿਜ਼ਨਸਮੈਨ ਭਾਈਚਾਰਾ ਜਿਹੜਾ ਜੀ ਉਹ ਕਿਹਾ ਜਾਂਦਾ, ਉਹਦਾ ਜਿਹੜਾ ਪਿਓ ਸੀਗਾ ਜੀ, ਉਹਨੇ ਖੁਦਕੁਸ਼ੀ ਕਰ ਲਈ ਜੀ ਕਿ ਉਹਦੇ ਪੁੱਤ ਦੇ ਉੱਤੇ ਇਹ ਜਿਹੜਾ ਗਲਤ ਪਰਚਾ ਉਹ ਦਰਜ ਕੀਤਾ ਗਿਆ। ਜਿਹੜੇ ਲੋਕ ਸੀਗੇ ਜੀ ਗੋਬਿੰਦਗੜ੍ਹ ਦੇ, ਉਹਨਾਂ ਨੇ ਜਿਹੜੀ ਡੈੱਡ ਬੋਡੀ ਸੀ ਇਸ ਬੰਦੇ ਦੀ ਜਿਹੜੀ ਉਹ ਰੱਖ ਕੇ ਸੜਕ ਜਿਹੜੀ ਸੀ ਉਹ ਜਾਮ ਕਰ ਦਿੱਤੀ। ਇਹ ਆਖਿਆ ਕਿ ਪੁਲਿਸ ਨੇ ਗਲਤ ਪਰਚਾ ਜਿਹੜਾ ਜੀ ਉਹ ਦਰਜ ਕੀਤਾ ਇਸ ਵਿਅਕਤੀ ਦੇ ਉੱਤੇ ਜੀ। ਔਰ ਜਿਹੜੀ ਪੁਲਿਸ ਹੈ ਜੀ ਉਹ ਕਹਿੰਦੀ ਹੈ ਕਿ ਇਹ ਗਲਤ ਪਰਚਾ ਜਿਹੜਾ ਜੀ ਉਹ ਨਹੀਂ ਹੈ। ਪੁਲਿਸ ਦੇ ਵੱਲੋਂ ਬਾਅਦ ਦੇ ਵਿੱਚ ਜਿਹੜਾ ਜੀ ਜਦੋਂ ਜਾਮ ਲੱਗ ਗਿਆ ਦੋਵੇਂ ਪਾਸੇ,
ਤਾਂ ਜਿਹੜਾ ਇਹ ਆਖਿਆ ਗਿਆ ਕਿ ਇਹਦੀ ਇਨਵੈਸਟੀਗੇਸ਼ਨ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਤਾਂ ਲੋਕਾਂ ਨੇ ਜਿਹੜਾ ਸੀਗਾ ਜੀ ਉਹ ਜਾਮ ਚੁੱਕਿਆ। ਇਹ ਮੋਤੀ ਲਾਲ ਸੀਗਾ ਜੀ ਗੋਬਿੰਦਗੜ੍ਹ, ਮੰਡੀ ਗੋਬਿੰਦਗੜ੍ਹ ਦਾ ਜਿਹੜਾ ਰਹਿਣ ਵਾਲਾ, ਜਿਹਨੇ ਸਰਹੰਦ ਭਾਖੜਾ ਨਹਿਰ ਦੇ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਜਿਹੜੀ ਉਹ ਕਰ ਲਈ ਸੀਗੀ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਰੋਜ਼ ਹੀ ਤਕਰੀਬਨ ਵਰਤਦੀਆਂ ਨੇ ਜੀ। ਇਹ ਤਕਰੀਬਨ ਰਾਜਨੀਤੀ ਤੋਂ ਪ੍ਰੇਰਿਤ ਕੇਸ ਹੀ ਨੇ ਜੀ। ਜੀ ਬਿਲਕੁਲ। ਤੇ ਅੱਗੇ ਆਪਾਂ ਗੱਲ ਕਰੀਏ ਕੈਪਟਨ ਅਮਰਿੰਦਰ ਸਿੰਘ ਦੀ, ਜਿਹੜੇ ਬੜੇ ਮਸ਼ਹੂਰ ਨੇ ਊਟ ਪਟਾਂਗ ਦੇ ਬਿਆਨ ਦੇ ਕੇ। ਉਹਨਾਂ ਨੇ ਹੁਣ ਸਲਾਹ ਦਿੱਤੀ ਜੀ ਸੋਨੀਆ ਗਾਂਧੀ ਨੂੰ ਕਿ ਇਹਨਾਂ ਦੀ ਉਮਰ ਹੋ ਗਈ ਆ ਤੇ ਇਹਨਾਂ ਨੂੰ ਹੁਣ ਬਾਂਗ ਡੋਰਿਆ ਜਿਹੜੀ ਰਾਹੁਲ ਦੇ ਹੱਥ ਫੜਾ ਦੇਣੀ ਚਾਹੀਦੀ ਆ, ਪਰ ਆਪਣੀ ਉਮਰ ਨੇ ਦੱਸੀ ਨਹੀਂ। ਵੈਸੇ ਜਿਹੜੇ ਸਿਆਸਤਦਾਨ ਨੇ ਉਹ ਬਿਆਨ ਦੇਣ ਲੱਗੇ ਘੱਟ ਹੀ ਸੋਚਦੇ ਨੇ, ਜਾਂ ਤੁਸੀਂ ਇਹ ਕਹਿ ਲਓ ਕਿ ਪੜ੍ਹਿਆ ਪੜ੍ਹਾਇਆ ਜਿਹੜਾ ਜੀ ਉਹ ਪੜ੍ਹ ਦਿੰਦੇ ਨੇ। ਕੁਝ ਸਮਾਂ ਪਹਿਲਾਂ ਇੱਕ ਬਿਆਨ ਜਿਹੜਾ ਆਇਆ ਸੀਗਾ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਦਿੱਤਾ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਬੁੱਢਾ ਹੋ ਗਿਆ, ਇਸ ਕਰਕੇ ਉਹਨੂੰ ਸਿਆਸਤ ਤੋਂ ਹੁਣ ਪਾਸੇ ਹੋ ਜਾਣਾ ਚਾਹੀਦਾ। ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਮੋੜਵਾਂ ਉਦੋਂ ਜਵਾਬ ਇਹ ਦਿੱਤਾ ਸੀਗਾ ਕਿ ਆਪਣੇ ਬਾਪੂ ਦੀ ਉਮਰ ਤਾਂ ਪੁੱਛ ਲੈਣੀ ਸੀ ਕਿੰਨੀ ਹੈ। ਹੁਣ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇੱਕ ਟੀਵੀ ਚੈਨਲ ਨੂੰ ਜਿਹੜੀ ਹੈ ਜੀ ਉਹ ਇੰਟਰਵਿਊ ਦੇ ਦਿੱਤੀ ਆ। ਉਹਨਾਂ ਨੇ ਇਹ ਗੱਲ ਕਹੀ ਆ ਕਿ ਰੁੱਤ ਨਵਿਆਂ ਦੀ ਆਈ ਆ, ਔਰ ਉਹਨਾਂ ਨੇ ਇੱਥੋਂ ਤੱਕ ਜਿਹੜਾ ਦੀ ਕਹਿਤਾ ਕਿ ਪੰਜਾਬ ਦੀਆਂ ਜਿਹੜੀਆਂ ਸੀਟਾਂ ਨੇ ਇਹਦੇ ਵਿੱਚ 35 ਸੀਟਾਂ ਜਿਹੜੀਆਂ ਜੀ ਉਹ ਯੂਥ ਨੂੰ ਦਿੱਤੀਆਂ ਜਾਣਗੀਆਂ। ਯੂਥ ਵੀ ਕਈ ਤਰ੍ਹਾਂ ਦਾ ਹੁੰਦਾ, ਮੈਂ ਅੱਗੇ ਚੱਲ ਕੇ ਤੁਹਾਨੂੰ ਉਹਦਾ ਖੁਲਾਸਾ ਜਿਹੜਾ ਜੀ ਉਹ ਕਰ ਦਿੰਦਾ। ਕਿ ਜਿਹੜੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਪ੍ਰਧਾਨ, ਜਿਹੜੇ ਕੌਮੀ ਪ੍ਰਧਾਨ ਨੇ ਕਾਂਗਰਸ ਦੇ, ਸੋਨੀਆ ਗਾਂਧੀ ਹੋਰੀ ਸਪਸ਼ਟ ਤੌਰ ਤੇ ਥੱਕ ਗਏ ਨੇ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਉਮਰ ਜਿਹੜੀ ਹੈ ਜੀ ਉਹ 70 ਸਾਲ ਦੀ ਹੋ ਚੁੱਕੀ ਆ। ਉਹ ਕਹਿੰਦੇ ਮੈਂ ਉਹਨਾਂ ਨਾਲ ਕੰਮ ਕਰਦਾ ਰਿਹਾ, ਬੜੇ ਚੰਗੇ ਲੀਡਰ ਨੇ, ਪਰ 70 ਸਾਲ ਦੀ ਉਮਰ ਇਹੋ ਜੀ ਉਹ ਕਹਿੰਦੇ ਹੁੰਦੀ ਆ ਕਿ ਫਿਰ ਨਵੀਂ ਪੀੜ੍ਹੀ ਦਾ ਉਭਾਰ ਜਿਹੜਾ ਜੀ ਉਹ ਆ ਜਾਣਾ ਚਾਹੀਦਾ। ਉਹ ਥੱਕੇ ਹੋਏ ਆਪਣੇ ਆਪ ਨੂੰ ਮਹਿਸੂਸ ਕਰਦੇ ਨੇ। ਪਰ ਇੱਥੇ ਇਹ ਵੀ ਦੱਸਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ 75 ਨੂੰ ਕ੍ਰਾਸ ਕਰ ਗਏ ਨੇ। ਤੋ 75 ਸਾਲ ਦਾ ਜਿਹੜਾ ਜੀ ਬੰਦਾ ਇਹ ਕਹਿੰਦਾ ਕਿ 70 ਸਾਲ ਵਾਲੇ ਜਿਹੜੇ ਥੱਕ ਗਏ ਆ ਤੇ ਉਹਨਾਂ ਨੂੰ ਹੁਣ ਜਿਹੜੀ ਕਮਾਂਡ ਆ ਨਵੀਂ ਪੀੜ੍ਹੀ ਨੂੰ ਸੌਂਪ ਦੇਣੀ ਚਾਹੀਦੀ ਆ, ਰਾਹੁਲ ਗਾਂਧੀ ਹੋਰਾਂ ਨੂੰ। ਉਹ ਕਹਿੰਦੇ ਮੈਂ ਜਿਹੜੇ ਰਾਜੀਵ ਗਾਂਧੀ ਹੋਰਾਂ ਦੇ ਨਾਲ ਵੀ ਕੰਮ ਕੀਤਾ, ਉਹ ਵੀ ਪਹਿਲਾਂ ਸਿਖਾਂਦਰੂ ਸਨ। ਉਹ ਕਹਿੰਦੇ ਰਾਹੁਲ ਗਾਂਧੀ ਹੋਰੀ ਬਹੁਤ ਕੁਝ ਹੁਣ ਸਿੱਖ ਗਏ ਨੇ ਤੇ ਜਦੋਂ ਉਹਨਾਂ ਨੂੰ ਪ੍ਰਧਾਨਗੀ ਮਿਲ ਗਈ ਫਿਰ ਉਹ ਵਧੀਆ ਤਰੀਕੇ ਦੇ ਨਾਲ ਜਿਹੜਾ ਜੀ ਉਹ ਇਹਨੂੰ ਚਲਾ ਸਕਦੇ ਨੇ। ਇਹ ਸਲਾਹ ਜਿਹੜੀ ਹੈ ਜੀ ਸ਼ਾਇਦ ਕਿਤੇ ਨਾ ਕਿਤੇ ਕਾਂਗਰਸ ਦੇ ਅੰਦਰ ਖਾਤੇ ਤੋਂ ਜਿਹੜੀ ਹੈ ਜੀ ਨਿਕਲੀ ਹੋਈ ਸਲਾਹ ਕਹੀ ਜਾ ਸਕਦੀ ਹੈ ਕਿ ਇੱਦਾਂ ਦੀਆਂ ਗੱਲਾਂ ਹੁਣ ਸਾਹਮਣੇ ਆਉਣਗੀਆਂ ਤਾਂ ਕਿ ਰਾਹੁਲ ਗਾਂਧੀ ਨੂੰ ਕਮਾਂਡ ਜਿਹੜੀ ਹੈ ਜੀ ਉਹ ਦਿੱਤੀ ਜਾਵੇ। ਜਿੱਥੋਂ ਤੱਕ ਗੱਲ ਹੈ ਕਿ ਯੂਥ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ ਜਾਂ ਜਿਹੜਾ ਯੂਥ ਹੈ ਜੀ ਉਹ ਰੁੱਤ ਨਵਿਆਂ ਦੀ ਆਈ ਹੈ। ਹੁਣ ਸਵਾਲ ਇਹ ਹੈ ਕਿ ਜਿੱਥੇ ਯੂਥ ਦਲ ਹੁੰਦੇ ਨੇ ਜੀ, ਉਹ ਚਾਹੇ ਕਿਸੇ ਵੀ ਸਿਆਸੀ ਪਾਰਟੀ ਦਾ ਦਲ ਹੈ ਜੀ, ਉਹ 60 ਸਾਲਾਂ ਦੇ ਕਲ ਫੁਲਾ ਕੇ ਦਾੜੀ ਨੂੰ ਜਿਹੜਾ ਜੀ ਉਹ ਯੂਥ ਦੀ ਪ੍ਰਧਾਨਗੀ ਲਈ ਫਿਰਦੇ ਨੇ। ਇੱਥੇ ਤਾਂ 60 ਦੇ ਨੇੜੇ ਤੇੜੇ 50 ਨੂੰ ਜਿਹੜੇ ਕ੍ਰਾਸ ਕਰ ਚੁੱਕੇ ਉਹ ਸਟੂਡੈਂਟ ਫੈਡਰੇਸ਼ਨ ਦੇ ਵੀ ਪ੍ਰਧਾਨ ਬਣੇ ਫਿਰਦੇ ਨੇ। ਉਹ 55 ਸਾਲਾਂ ਵਾਲੇ ਉਹ ਸਟੂਡੈਂਟ ਕਦੋਂ ਸਨ, ਕੀ ਅੱਜ ਵੀ ਉਹ ਸਟੂਡੈਂਟ ਨੇ, ਇਹ ਵੀ ਕੁਛ ਨਹੀਂ ਪਤਾ ਲੱਗਦਾ ਜੀ। ਕੱਲ੍ਹ ਨੂੰ ਇਹ ਨਾ ਕੋਈ ਕਹਿ ਦੇ ਕਿ ਸਟੂਡੈਂਟਾਂ ਨੂੰ ਟਿਕਟਾਂ ਜਿਹੜੀਆਂ ਦਿੱਤੀਆਂ ਜਾਣਗੀਆਂ, ਫਿਰ ਮੂਹਰਲੀ ਕਤਾਰ ਦੇ ਵਿੱਚ ਤਾਂ 55 ਸਾਲਾਂ ਵਾਲੇ ਜਿਹੜੇ ਆ ਜੀ ਉਹ ਸਟੂਡੈਂਟ ਵਾਲੇ ਹੀ ਹੋਣਗੇ ਮੇਰਾ ਖਿਆਲ ਜੀ। ਹਾਂ ਬਿਲਕੁਲ ਜੀ, ਲੀਡਰਸ਼ਿਪ ਤਾਂ ਇਹਨਾਂ ਨੇ ਆਪਣੇ ਬੱਚਿਆਂ ਨੂੰ ਨਹੀਂ ਗਾਹਾਂ ਦਿੱਤੀ, ਜਿਹਨੂੰ ਮਰਜ਼ੀ ਦੇਖ ਲਓ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਜਿਹੜੇ ਕਰਜ਼ੇ ਦੇਣੇ ਸੀਗੇ ਵਿਆਜ ਰਹਿਤ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ, ਉਹਨਾਂ ਦਾ ਕੀ ਬਣਿਆ? ਕੁਝ ਵੀ ਨਹੀਂ ਜੀ। ਪੰਜਾਬ ਸਰਕਾਰ ਦੇ ਵੱਲੋਂ ਛੋਟੇ ਜਿਹੜੇ ਕਿਸਾਨਾਂ ਨੂੰ 50,000 ਰੁਪਏ ਤੱਕ ਦਾ ਕਰਜ਼ਾ ਬਿਨਾਂ ਵਿਆਜ ਤੋਂ ਦੇਣ ਦੀ ਯੋਜਨਾ ਬਣਾਈ ਗਈ ਸੀ, ਪਰ ਇਹ ਫਾਈਲਾਂ ਦੇ ਵਿੱਚ ਜਿਹੜੀ ਹੈ ਜੀ ਉਹ ਰਹਿ ਗਈ ਹੈ। ਜਿਹੜਾ ਚੋਣ ਵਰਾ ਇਹਦੇ ਵਿੱਚ ਕਿਸਾਨਾਂ ਨੂੰ ਆਪਣੇ ਵੱਲ ਕਰਨ ਦੇ ਵਾਸਤੇ ਇਹ ਐਲਾਨ ਜਿਹੜਾ ਜੀ ਉਹ ਸਹਿਕਾਰਤਾ ਵਿਭਾਗ ਨੂੰ ਰਾਸ ਨਹੀਂ ਆ ਰਿਹਾ ਜੀ। ਸੂਤਰ ਇਹ ਦੱਸਦੇ ਨੇ ਕਿ ਸਹਿਕਾਰਤਾ ਵਿਭਾਗ ਜਿਹੜਾ ਜੀ ਉਹਨੇ ਵਿਆਜ ਰਹਿਤ ਕਰਜ਼ਾ ਯੋਜਨਾ ਖੇਤੀਬਾੜੀ ਵਿਭਾਗ ਨੂੰ ਤਬਦੀਲ ਕਰਨ ਦਾ ਸੁਝਾਅ ਦਿੱਤਾ ਹੈ। ਸਰਕਾਰ ਨੇ ਇਸ ਗੱਲੋਂ ਵੀ ਭੰਬਲ ਭੂਸਾ ਦੇ ਵਿੱਚ ਹੈ ਕਿ ਵਿਆਜ ਰਹਿਤ ਕਰਜ਼ੇ ਦੀ ਸਹੂਲਤ ਸਿਰਫ ਸਹਿਕਾਰੀ ਬੈਂਕਾਂ ਰਾਹੀਂ ਦਿੱਤੇ ਜਾਂਦੇ ਕਰਜ਼ੇ ਤੇ ਹੀ ਦੇਣੀ ਹੈ ਜਾਂ ਫਿਰ ਕੌਮੀ ਬੈਂਕਾਂ ਦੇ ਕਰਜ਼ੇ ਨੂੰ ਵੀ ਇਹਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਕੀਤਾ ਜਾਣਾ। ਵਿੱਤ ਵਿਭਾਗ ਦੇ ਅਧਿਕਾਰੀਆਂ ਦੇ ਮੁਤਾਬਕ ਜੇ ਸਹਿਕਾਰੀ ਬੈਂਕਾਂ ਦੇ ਰਾਹੀਂ ਦਿੱਤੇ ਜਾਂਦੇ ਫਸਲੀ ਕਰਜ਼ੇ ਤੇ ਹੀ ਵਿਆਜ ਦੀ ਛੋਟ ਦੇਣੀ ਆ ਤਾਂ 150 ਕਰੋੜ ਰੁਪਏ ਸਾਲਾਨਾ ਜਿਹੜੇ ਉਹ ਚਾਹੀਦੇ ਆ। ਜੇ ਕੌਮੀ ਬੈਂਕਾਂ ਦੇ ਕਰਜ਼ੇ ਨੂੰ ਵਿੱਚ ਸ਼ਾਮਲ ਕਰ ਲਿਆ ਜਾਵੇ ਤਾਂ 500 ਕਰੋੜ ਰੁਪਏ ਤੋਂ ਜ਼ਿਆਦਾ ਪੈਸਾ ਚਾਹੀਦਾ। ਔਰ ਇਸ ਵੇਲੇ ਵਿੱਤੀ ਸੰਕਟ ਦੇ ਨਾਲ ਜੂਝ ਰਹੀ ਬਾਦਲ ਦੀ ਸਰਕਾਰ ਜਿਹੜੀ ਹੈ ਜੀ ਵਿਆਜ ਅਦਾ ਕਰਨ ਦੇ ਵਾਸਤੇ 650 ਕਰੋੜ ਤੋਂ ਵਧੇਰੇ ਜਿਹੜੇ ਆ ਜੀ ਉਹਦੇ ਵਾਸਤੇ ਇਕੱਠੇ ਕਰਨੇ ਇਹ ਵੱਡੀ ਚੁਣੌਤੀ ਜਿਹੜੀ ਆ ਉਹ ਬਣੀ ਹੋਈ ਹੈ। ਵਿੱਤ ਮੰਤਰੀ ਜਿਹੜਾ ਪਰਮਿੰਦਰ ਸਿੰਘ ਢੀਂਡਸਾ, ਉਹਨਾਂ ਨੇ ਚਾਲੂ ਮਾਲੀ ਸਾਲ ਦੇ ਬਜਟ ਦੇ ਵਿੱਚ ਇਸ ਯੋਜਨਾ ਦਾ ਐਲਾਨ ਤਾਂ ਕਰਤਾ ਸੀਗਾ, ਪਰ ਬਜਟ 'ਚ ਪੈਸੇ ਦੀ ਕੋਈ ਵਿਵਸਥਾ ਜਿਹੜੀ ਉਹ ਨਹੀਂ ਸੀ ਕੀਤੀ। ਇਹ ਮਹਿਜ਼ ਐਲਾਨ ਹੀ ਜਿਹੜਾ ਜੀ ਉਹ ਰਹਿ ਜਾਣਾ ਕਿਉਂਕਿ ਇਹ ਸਿਰੇ ਚੜ੍ਹ ਹੀ ਨਹੀਂ ਸਕਦੀ ਕਿਸੇ ਵੀ ਤਰੀਕੇ ਨਾਲ ਜੀ।
ਜੀ ਬਿਲਕੁਲ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਘੱਲੂਘਾਰਾ ਦਿਵਸ ਹੀ ਲਾ ਲਓ ਤੁਸੀਂ, ਕਿ ਜਿਹੜਾ 1984 ਦਾ ਦਿਹਾੜੇ ਆ ਰਹੇ ਆ ਜੀ ਅੱਗੇ ਜੂਨ ਦੇ ਵਿੱਚ, ਉਸ ਨੂੰ ਮੁੱਖ ਰੱਖ ਕੇ ਪੰਜਾਬ ਸਰਕਾਰ ਨੇ ਜਿਹੜੀ ਮਿਲਟਰੀ ਲਾ ਦਿੱਤੀ ਹੈ ਜੀ, ਫੋਰਸਾਂ ਲਾ ਦਿੱਤੀਆਂ ਪੰਜਾਬ ਦੇ ਵਿੱਚ। ਬਿਲਕੁਲ ਜੀ, ਐਕਚੁਅਲੀ ਤਣਾਅ ਤਾਂ ਹਰ ਸਾਲ ਹੀ ਜਿਹੜਾ ਜੀ ਉਹ ਹੋ ਜਾਂਦਾ ਹੈ। ਪਿਛਲੇ ਸਾਲ ਜਿਸ ਕਿਸਮ ਦੇ ਨਾਲ ਕਿਰਪਾਨਾਂ ਡਾਂਗਾਂ ਚੱਲੀਆਂ ਸੀਗੀਆਂ ਉਹ ਵੀ ਕਿਸੇ ਨੂੰ ਭੁੱਲੀਆਂ ਨਹੀਂ। 6 ਜੂਨ ਦਾ ਦਿਹਾੜਾ ਜਿਹੜਾ ਜੀ ਉਹ ਆ ਰਿਹਾ, ਪਰ ਹਰ ਸਾਲ ਇਹਦਾ ਭੰਬਲ ਭੂਸਾ ਜਿਹੜਾ ਜੀ ਉਹ ਕ੍ਰੀਏਟ ਕਰ ਦਿੱਤਾ ਜਾਂਦਾ ਜੀ, ਕਰ ਦਿੱਤਾ ਜਾਂਦਾ। ਇਸ ਕਰਕੇ ਮੈਂ ਕਹਿ ਰਿਹਾ ਜੀ, ਤਾਂ ਕਿ ਅਸਲ ਜਿਹੜੀ ਗੱਲ ਆ ਜੀ ਉਹ ਕਿਤੇ ਹੋ ਹੀ ਨਾ ਸਕੇ। ਇੱਕ ਵਾਰੀ ਫਿਰ ਇਸੇ ਤਰ੍ਹਾਂ ਦੀ ਜਿਹੜੀ ਆ ਜੀ ਉਹ ਸਥਿਤੀ ਬਣੀ ਪਈ ਆ। ਦੋ ਧੜੇ ਆਪਸ ਦੇ ਵਿੱਚ ਆਮੋ ਸਾਹਮਣੇ ਨੇ। ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਧੜਾ ਤੇ ਦਮਦਮੀ ਟਕਸਾਲ ਦਾ ਜਿਹੜਾ ਜੀ ਉਹ ਧੜਾ ਇੱਕ ਦੂਜੇ ਨੂੰ ਧਮਕੀਆਂ ਜਿਹੜੀਆਂ ਜੀ ਉਹ ਦੇਈ ਜਾ ਰਹੇ ਨੇ। ਬਿਲਕੁਲ ਸਿੱਧਮ ਸਿੱਧੀਆਂ ਧਮਕੀਆਂ ਜਿਹੜੀਆਂ ਜੀ ਉਹ ਤੁਰ ਪਈਆਂ ਹੋਈਆਂ ਨੇ। ਉਂਝ ਵੈਸੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਅਹਿਮ ਮੀਟਿੰਗ ਰੱਖੀ ਗਈ ਆ। ਪਤਾ ਨਹੀਂ ਉਹਦੇ ਵਿੱਚੋਂ ਕੀ ਨਿਕਲਣਾ, ਨਿਕਲਣ ਦੇ ਆਸਾਰ ਬਹੁਤ ਘੱਟ ਨਜ਼ਰ ਆਉਂਦੇ ਨੇ। ਉਧਰ 6 ਜੂਨ ਨੂੰ ਜਿਹੜੇ ਅਕਾਲ ਤਖਤ ਦੇ ਜਥੇਦਾਰ ਨੇ ਉਹ ਕੌਮ ਦੇ ਨਾਮ ਆਪਣਾ ਸੰਦੇਸ਼ ਪੜ੍ਹਨਗੇ ਜੀ ਅਕਾਲ ਤਖਤ ਸਾਹਿਬ ਤੋਂ, ਜਦੋਂ ਕਿ ਬਹੁਤੇ ਜਿਹੜੀਆਂ ਜਥੇਬੰਦੀਆਂ ਨੇ ਉਹ ਨਕਾਰ ਚੁੱਕੀਆਂ ਨੇ ਉਹਨਾਂ ਨੂੰ। ਉਹ ਕਹਿੰਦੇ ਨੇ ਉਹ ਸਰਕਾਰੀ ਜਥੇਦਾਰ ਨੇ, ਸਿੱਖਾਂ ਦੇ ਵਿੱਚ ਉਹਨਾਂ ਦੀ ਕੋਈ ਹੋਂਦ ਜਿਹੜੀ ਹੈ ਜੀ ਉਹ ਨਹੀਂ ਰਹੀ। ਉਂਝ ਵੈਸੇ ਰਿਐਲਿਟੀ ਵੀ ਹੈ। 2 ਹਫ਼ਤੇ ਪਹਿਲਾਂ ਜਿਹੜੀ ਇੱਕ ਮੀਟਿੰਗ ਰੱਖੀ ਸੀ ਜਥੇਦਾਰ ਸਾਹਿਬ ਨੇ, ਉਹਦੇ 'ਚ ਸ਼੍ਰੋਮਣੀ ਕਮੇਟੀ ਨਹੀਂ ਗਈ। ਉਹਨਾਂ ਨੇ ਟਿੱਚ ਜਿਹੜਾ ਜੀ ਉਹ ਸਮਝਿਆ। ਹੁਣ ਜਥੇਦਾਰ ਨੂੰ ਲਾਉਣ ਵਾਲੀ ਜਦੋਂ ਸ਼੍ਰੋਮਣੀ ਕਮੇਟੀ ਹੋਈ ਨਹੀਂ ਉਹਨਾਂ ਦੀ ਮੰਨ ਰਹੀ, ਹੋਰ ਕਿਸੇ ਨੇ ਕੀ ਮੰਨਣੀ ਆ। ਦੂਜੇ ਪਾਸੇ ਇਹ ਕਿਹਾ ਜਾ ਰਿਹਾ ਹੈ ਕਿ ਸਰਬੱਤ ਖਾਲਸਾ ਦੇ ਵੱਲੋਂ ਥਾਪੇ ਗਏ ਜਿਹੜੇ ਜਥੇਦਾਰ ਨੇ ਉਹ ਇਸ ਮੌਕੇ ਦੇ ਉੱਤੇ ਉੱਥੇ ਪਹੁੰਚ ਕੇ ਸੰਦੇਸ਼ ਦੇਣ ਦੀ ਕੋਸ਼ਿਸ਼ ਕਰਨਗੇ ਤੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਜਿਹੜੀ ਆ ਜੀ ਉਹ ਕੀਤੀ ਜਾਊਗੀ। ਟਾਸਕ ਫੋਰਸ ਵੱਖਰੇ ਤੌਰ ਦੇ ਉੱਤੇ ਤਾਇਨਾਤ ਕੀਤੀ ਗਈ ਹੈ। ਚਿੱਟ ਕੱਪੜੀਆ ਪੁਲਿਸ ਜਿਹੜੀ ਹੈ ਜੀ ਉਹ ਫਾਲਤੂ ਜਿਹੜੀ ਲੱਗੀ ਆ। ਇਹ ਪੈਰਾਮਿਲਟਰੀ ਫੋਰਸਿਸ ਜਿਹੜੀਆਂ ਨੇ ਜੀ ਉਹ ਅੰਮ੍ਰਿਤਸਰ ਦੇ ਵਿੱਚ ਤਾਇਨਾਤ ਕਰਤੀਆਂ ਗਈਆਂ ਨੇ। ਸਿਰਫ ਅੰਮ੍ਰਿਤਸਰ ਦੇ ਵਿੱਚ ਹੀ ਨਹੀਂ ਜੀ, ਸਗੋਂ ਇਹ ਜਿਹੜੀਆਂ ਫੋਰਸਿਸ ਨੇ ਇਹ ਬਾਕੀ ਸ਼ਹਿਰਾਂ ਦੇ ਵਿੱਚ ਵੀ ਜਿਹੜੀਆਂ ਜੀ ਉਹ ਲੱਗੀਆਂ ਨੇ। ਵੱਡੇ ਸ਼ਹਿਰਾਂ ਦੇ ਵਿੱਚ ਵੀ ਤਾਇਨਾਤ ਜਿਹੜੀਆਂ ਜੀ ਪੁਲਿਸ ਦੇ ਨਾਲ ਕੀਤੀਆਂ ਗਈਆਂ ਨੇ। ਇਹਦੀ ਤਾਇਨਾਤੀ ਜਿਹੜੀ ਹੈ ਜੀ ਉਹ ਇਸ ਕਰਕੇ ਕਹੀ ਜਾ ਰਹੀ ਆ ਕਿ ਜਿਹੜਾ ਤਣਾਅ ਵਾਲਾ ਮਾਹੌਲ ਹੈ ਉਹ ਫਿਰ 6 ਜੂਨ ਨੂੰ ਬਣ ਸਕਦਾ ਹੈ ਜਾਂ ਬਣਾਇਆ ਜਾ ਸਕਦਾ ਜੀ। ਸੋ ਇਸ ਕਰਕੇ ਇਹ ਜਿਹੜੀਆਂ ਪੈਰਾਮਿਲਟਰੀ ਫੋਰਸਿਸ ਨੇ ਉਹਨਾਂ ਦੀ ਵਾਪਸੀ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਲੱਗੇ ਨਾਕਿਆਂ ਦੇ ਉੱਤੇ ਜਿਹੜੀ ਆ ਜੀ ਉਹ ਹੋਈ ਆ। ਬਹੁਤੇ ਲੋਕਾਂ ਨੂੰ ਹੈਰਾਨਗੀ ਦੀ ਹੋਈ ਜਦੋਂ ਕੱਲ ਸ਼ਾਮੀ ਇਹ ਪੈਰਾਮਿਲਟਰੀ ਫੋਰਸਿਸ ਉਹਨਾਂ ਨੇ ਦੇਖੀਆਂ ਔਰ ਲੋਕਾਂ ਨੂੰ ਲੱਗਿਆ ਕਿ ਸ਼ਾਇਦ ਕਿਤੇ ਕੋਈ ਵੱਡੀ ਵਾਰਦਾਤ ਨਾ ਹੋ ਗਈ ਹੋਵੇ, ਪਰ ਅਸਲ ਦੇ ਵਿੱਚ ਇਹ ਚੁੱਪ ਚਪੀਤੇ ਜਿਹੜੀਆਂ ਜੀ 6 ਜੂਨ ਨੂੰ ਮੁੱਖ ਰੱਖ ਕੇ ਪੈਰਾਮਿਲਟਰੀ ਫੋਰਸਿਸ ਜਿਹੜੀਆਂ ਤਾਇਨਾਤ ਕੀਤੀਆਂ ਗਈਆਂ ਨੇ, ਜਿਨ੍ਹਾਂ ਦਾ ਸਾਰਾ ਖਰਚਾ ਉਹ ਪੰਜਾਬ ਨੂੰ ਦੇਣਾ ਪੈਣਾ ਜੀ। ਬਿਲਕੁਲ ਜੀ, ਜਿਹੜੀ ਤੁਸੀਂ ਇੱਕ ਗੱਲ ਕਹੀ ਹੈ ਕਿ ਇਹ ਕੋਈ ਨਾ ਕੋਈ ਪਲਾਨ ਹੈਗਾ ਜੀ, ਘੜਿਆ ਘੜਾਇਆ ਪਲਾਨ ਹੈਗਾ ਆ, ਨਹੀਂ ਤਾਂ 6 ਜੂਨ ਨੂੰ ਲੋਕਾਂ ਨੇ ਵਿਚਾਰਿਆਂ ਨੇ ਕੀ ਕਰਨਾ ਹੈ। ਤੇ ਅੱਗੇ ਆਪਾਂ ਪੰਜਾਬ ਦੇ ਪ੍ਰਾਇਮਰੀ ਸਕੂਲਾਂ ਦੀ ਗੱਲ ਕਰੀਏ ਜਿਸ ਦੇ ਵਿੱਚ 66% ਬੱਚੇ ਭੁੱਖੇ ਢਿੱਡ ਸਕੂਲ ਆਉਂਦੇ ਆ। ਐਕਚੁਅਲੀ ਜੀ ਲੋਕ ਜਿਹੜੇ ਨੇ ਉਹਨਾਂ ਨੂੰ ਆਟਾ ਦਾਲ ਦੇ ਉੱਤੇ ਲਾਇਆ ਗਿਆ ਜਾਂ ਫਿਰ ਮਿਡ ਡੇ ਦੇ ਉੱਤੇ ਜਿਹੜਾ ਜੀ ਉਹ ਲਾਇਆ ਗਿਆ। ਕੱਲ੍ਹ ਵੀ ਇੱਕ ਆਰਟੀਕਲ ਸੀਗਾ ਜੀ ਜਿਹਦੇ ਵਿੱਚ ਇਹ ਗੱਲ ਆਖੀ ਗਈ ਸੀ ਕਿ ਜਿਹੜੀ ਪੰਜਾਬ ਸਰਕਾਰ ਹੈ ਉਹ ਮਹਿੰਗੀ ਦਾਲ ਜਿਹੜੀ ਹੈ ਜੀ ਉਹ ਲੈ ਕੇ ਕਰੋੜਾਂ ਰੁਪਈਏ ਦੀ ਖਰਚਣਾ ਚਾਹੁੰਦੀ ਹੈ, ਭਾਵ ਕਿ ਦੇਣਾ ਚਾਹੁੰਦੀ ਹੈ ਗਰੀਬਾਂ ਨੂੰ ਵੋਟਾਂ ਦੀ ਖਾਤਰ। ਜਦੋਂ ਕਿ ਜਿਹੜੀਆਂ ਮਗਨਰੇਗਾ ਵਰਗੀਆਂ ਜਿਹੜੀਆਂ ਸਕੀਮਾਂ ਨੇ, ਜਿਹੜੀਆਂ ਕਿ ਸੈਂਟਰ ਦੀਆਂ ਸਕੀਮਾਂ ਨੇ, ਸੈਂਟਰ ਦੀ ਸਰਕਾਰ ਦੀਆਂ ਸਕੀਮਾਂ ਨੇ, ਉਹਦੇ ਵਿੱਚ ਗਰੰਟੀ ਜਿਹੜਾ ਜੀ ਉਹ ਰੁਜ਼ਗਾਰ ਯੋਜਨਾ ਹੈ, ਭਾਵ ਕਿ ਉਹਦੇ ਵਿੱਚ ਦਿਹਾੜੀ ਦਿੱਤੀ ਜਾਂਦੀ ਹੈ, ਕੰਮ ਕਰਵਾਇਆ ਜਾਂਦਾ, ਉਹਨੂੰ ਜਿਹੜਾ ਜੀ ਬੜੇ ਠੰਡੇ ਤਰੀਕੇ ਦੇ ਨਾਲ ਲਾਗੂ ਕੀਤਾ ਜਾਂਦਾ ਸੂਬਿਆਂ ਦੇ ਵੱਲੋਂ। ਪੰਜਾਬ ਉਹਦੇ 'ਚ ਮੋਹਰੀ ਸੂਬਿਆਂ 'ਚੋਂ ਸ਼ਾਮਲ ਹੈ ਜਿੱਥੇ ਉਹਨੂੰ ਪ੍ਰਚਾਰਿਆ ਹੀ ਨਹੀਂ ਜਾਂਦਾ। ਇਹ ਆਖਿਆ ਗਿਆ ਸੀਗਾ ਕਿ ਕਰੋੜਾਂ ਰੁਪਈਏ ਦਾ ਬੋਝ ਖਜ਼ਾਨੇ ਤੇ ਕਿਉਂ ਪਾਉਂਦੇ ਹੋ, ਸੈਂਟਰ ਦੀ ਸਰਕਾਰ ਦੀ ਇਸ ਸਕੀਮ ਦੇ ਤਹਿਤ ਲੋਕਾਂ ਨੂੰ ਕੰਮ ਦਿਓ, ਦਿਹਾੜੀ ਤੋਂ ਬਾਅਦ ਉਹ ਆਪਣੀ ਰੋਟੀ ਜਿਹੜੀ ਆ ਜੀ ਆਪ ਕਮਾ ਸਕਣ। ਪਰ ਜੇ ਲੋਕੀ ਰੋਟੀ ਆਪਣੀ ਆਪ ਕਮਾ ਲੈਣਗੇ ਫਿਰ ਸਵਾਲ ਖੜੇ ਕਰਨਗੇ, ਫਿਰ ਆਟਾ ਦਾਲ ਦੇ ਉੱਤੇ ਵੋਟਾਂ ਜਿਹੜੀਆਂ ਜੀ ਉਹ ਨਹੀਂ ਪਾਉਣਗੇ। ਇਸੇ ਤਰੀਕੇ ਦੇ ਨਾਲ ਮਿਡ ਡੇ ਜਿਹੜੀ ਆ ਜੀ ਉਹ ਸਕੀਮ ਹੈ, ਇੱਕ ਮਿਡ ਡੇ ਮੀਲ ਜਿਹੜਾ ਜੀ ਉਹ ਗਰੀਬਾਂ ਦੇ ਬੱਚਿਆਂ ਦੇ ਵਾਸਤੇ ਮੇਨ ਅਟਰੈਕਸ਼ਨ ਜਿਹੜੀ ਆ ਜੀ ਉਹ ਬਣ ਰਹੀ ਹੈ।
66% ਪੰਜਾਬ ਦੇ ਸਰਕਾਰੀ ਸਕੂਲਾਂ ਦੇ ਪ੍ਰਾਇਮਰੀ ਸਕੂਲਾਂ ਦੇ ਜਿਹੜੇ ਬੱਚੇ ਨੇ ਉਹ ਭੁੱਖੇ ਢਿੱਡ ਘਰਾਂ ਦੇ ਵਿੱਚ ਜਿਹੜਾ ਜੀ ਉਹ ਆਉਂਦੇ ਆ। ਸਰਕਾਰ ਇਹ ਕਹਿੰਦੀ ਆ ਕਿ ਸਾਡੇ ਕੋਲੇ ਜਿਹੜਾ ਜੀ ਇਹ ਜਿਹੜਾ ਰੋਟੀ ਪਾਣੀ ਦਾ ਇੰਤਜ਼ਾਮ ਬਹੁਤ ਵਧੀਆ ਹੈ, ਜਦੋਂ ਕਿ ਦੂਜੇ ਪਾਸੇ ਇਹ ਵੀ ਕਿਹਾ ਜਾਂਦਾ ਜੀ ਕਿ ਗੰਦੀਆਂ ਮੰਦੀਆਂ ਚੀਜ਼ਾਂ ਜਿਹੜੀਆਂ ਜੀ ਉਹ ਇਹਦੇ ਵਿੱਚ ਵਰਤਾਈਆਂ ਜਾਂਦੀਆਂ ਨੇ ਸਸਤੀਆਂ ਲੈ ਕੇ, ਕਿਉਂਕਿ ਕਾਗਜ਼ੀ ਪੱਤਰੀ ਜਿਹੜਾ ਜੀ ਉਹ ਖਾਨਾ ਪੂਰਤੀ ਜਿਹੜੀ ਆ ਉਹ ਕੀਤੀ ਜਾਂਦੀ ਆ। ਜਿਹੜਾ ਪੰਜਾਬ ਸਕੂਲ ਸਿੱਖਿਆ ਬੋਰਡ ਹੈ ਜੀ ਉਹ ਕਹਿੰਦਾ ਹੈ ਕਿ ਇਹਦੇ ਸੰਬੰਧੀ ਅਸੀਂ ਬੜਾ ਕੁਝ ਜਿਹੜਾ ਜੀ ਉਹ ਕਰ ਰਹੇ ਹਾਂ, ਬੜੀ ਤਿੱਖੀ ਨਿਗਾਹ ਜਿਹੜੀ ਹੈ ਜੀ ਉਹ ਰੱਖੀ ਜਾ ਰਹੀ ਆ, ਜਦੋਂ ਕਿ ਤਿੱਖੀ ਨਿਗਾਹ ਜਿਹੜੀ ਹੈ ਜੀ ਉਹ ਕਿਤੇ ਵੀ ਦੀਂਦੀ ਨਹੀਂ ਹੈ ਸਵਾਏ ਅਟਰੈਕਸ਼ਨ ਤੋਂ, ਕਿਉਂਕਿ ਲੋਕ ਲਾ ਲਏ ਗਏ ਜੀ। ਉਹ ਆਟਾ ਦਾਲ ਸਕੀਮ ਦੇ ਉੱਤੇ ਲੱਗ ਗਏ, ਉਹ ਮਿਡ ਡੇ ਜਿਹੜਾ ਜੀ ਉਹਦੇ ਉੱਤੇ ਲੱਗ ਗਏ। ਜਿਹੜਾ ਇੱਥੇ ਸਟੈਂਡਰਡ ਹੈ ਜੀ ਐਜੂਕੇਸ਼ਨ ਦਾ ਉਹ ਗਰਕਣ ਵੱਲ ਨੂੰ ਜਿਹੜਾ ਜੀ ਉਹ ਗਿਆ ਪਿਛਲੇ ਸਮੇਂ ਤੋਂ, ਕਿਉਂਕਿ ਬਹੁਤੀ ਜਿਹੜਾ ਧਿਆਨ ਹੈ ਜੀ ਉਹ ਮਿਡ ਡੇ ਮੀਲ ਦੇ ਉੱਤੇ ਲੱਗਿਆ ਰਹਿੰਦਾ ਕਿ ਕਿੰਨਾ ਬਣਨਾ, ਕਿੰਨੇ ਬੱਚਿਆਂ ਦਾ ਬਣਨਾ, ਕਿੰਨੇ ਵਜੇ ਵਰਤਾਉਣਾ, ਸਿਲੇਬਸ ਦੀ ਕਿਸੇ ਨੂੰ ਪਰਵਾਹ ਨਹੀਂ ਜੀ। ਇਸੇ ਕਰਕੇ ਪ੍ਰਾਇਮਰੀ ਤੌਰ ਦੇ ਉੱਤੇ ਤਾਂ ਤਕਰੀਬਨ ਕੰਪਲੀਟਲੀ ਜਿਹੜਾ ਜੀ ਤੁਸੀਂ ਇਹ ਕਹਿ ਲਓ ਕਿ ਲੜਖੜਾ ਗਿਆ ਇੱਥੋਂ ਦਾ ਐਜੂਕੇਸ਼ਨ ਪੰਜਾਬ ਦਾ ਜਿਹੜਾ ਜੀ ਉਹ ਸਿਸਟਮ। ਉਹਦਾ ਰੀਜ਼ਨ ਜਿਹੜਾ ਜੀ ਉਹ ਇਹੀ ਆ ਕਿ ਕਿਸੇ ਹੋਰ ਹੀ ਪਾਸੇ ਟੀਚਰਾਂ ਨੂੰ ਲਾ ਲਿਆ ਗਿਆ ਜੀ। ਬਿਲਕੁਲ ਜੀ, ਜਿਹੜੀਆਂ ਨੀਹਾਂ ਕਮਜ਼ੋਰ ਹੋਣ ਤੇ ਉਹਨਾਂ ਦੇ ਉੱਪਰ ਛੱਤ ਨਹੀਂ ਟਿਕੂਗੀ ਤੇ ਅੱਗੇ ਵੋਟਾਂ ਲੈਣ ਦਾ ਇੱਕ ਹੋਰ ਸਾਧਨ ਹੈ ਜੀ, ਸਰਕਾਰ ਹੈ ਜਿਹੜੀ ਭਾਂਡੇ ਵੰਡੂਗੀ ਵੋਟਾਂ ਤੋਂ ਪਹਿਲਾਂ, ਚੋਣਾਂ ਤੋਂ ਪਹਿਲਾਂ। ਬਿਲਕੁਲ ਜੀ, ਭਾਂਡੇ ਖੜਕਾਉਣੇ ਆ ਜੀ ਉਹਨਾਂ ਨੇ। ਪਹਿਲਾਂ ਵੀ ਜਿਹੜੇ ਉਹ ਭਾਂਡੇ ਵੰਡਦੀ ਰਹੀ ਆ, ਖੇਡ ਕਿੱਟਾਂ ਜਿਹੜੀਆਂ ਜੀ ਉਹ ਵੰਡਦੀ ਰਹੀ ਆ। ਪੰਜਾਬ ਸਰਕਾਰ ਦੇ ਵੱਲੋਂ ਹੁਣ ਪਿੰਡਾਂ ਦੇ ਵਿੱਚ ਭਾਂਡੇ ਟੀਂਡੇ ਜਿਹੜੇ ਜੀ ਉਹ ਵੰਡੇ ਜਾਣਗੇ ਔਰ ਹਰ ਅਸੈਂਬਲੀ ਹਲਕੇ ਦੇ ਵਿੱਚ 40-40 ਪਿੰਡਾਂ ਦੇ ਵਿੱਚ ਨਵੇਂ ਜਿਮ ਉਸਾਰਨ ਦੇ ਵਾਸਤੇ ਜਿਹੜਾ ਜੀ ਉਹ ਭੱਜ ਦੌੜ ਸ਼ੁਰੂ ਹੋ ਗਈ ਹੈ। ਭਾਂਡਿਆਂ ਵਾਸਤੇ ਫੰਡਾਂ ਦਾ ਰੇੜਕਾ ਅਜੇ ਵੈਸੇ ਚੱਲੀ ਜਾਂਦਾ। ਪੰਜਾਬ ਜਿਹੜਾ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਜਿਹੜਾ ਜੀ ਉਹਨੇ 100 ਕਰੋੜ ਰੁਪਏ ਦੇ ਭਾਂਡੇ ਖਰੀਦਣ ਦੀ ਪ੍ਰਕਿਰਿਆ ਜਿਹੜੀ ਆ ਜੀ ਉਹ ਸ਼ੁਰੂ ਕਰਤੀ ਹੈ। 21 ਜੂਨ ਨੂੰ ਤਕਨੀਕੀ ਬਿੱਡ ਜਿਹੜੀ ਆ ਜੀ ਉਹ ਖੋਲੀ ਜਾਣੀ ਹੈ। ਇਹ ਭਾਂਡੇ ਕਿੱਟ ਦੇ ਵਿੱਚ ਨਵੇਂ ਥਾਲ ਸ਼ਾਮਲ ਕੀਤੇ ਗਏ ਆ, ਜਿਹਦੇ ਵਿੱਚ ਹੋਰ ਕੌਲੀਆਂ ਦੀ ਲੋੜ ਨਹੀਂ ਹੈ। ਸਾਰੀਆਂ ਕੌਲੀਆਂ ਦੇ ਨਾਲ ਹੀ ਜਿਹੜੀਆਂ ਜੀ ਉਹ ਹੋਣਗੀਆਂ ਤਾਂ ਕਿ ਜਿਹੜਾ ਜੀ ਖਰਚਾ ਥੋੜਾ ਘਟਾਇਆ ਜਾ ਸਕੇ। ਇਹ ਸਰਕਾਰੀ ਖਰਚੇ ਦੇ ਉੱਤੇ ਹੀ ਜਿਹੜਾ ਜੀ ਮਿਲਣੇ ਆ ਜੀ ਲੋਕਾਂ ਨੂੰ। ਭਾਂਡੇ ਸੰਗਰੂਰ ਦੀ ਇੱਕ ਫਰਮ ਦੇ ਵੱਲੋਂ ਪਹਿਲਾਂ ਸਪਲਾਈ ਕੀਤੇ ਜਾਂਦੇ ਨੇ, ਜਿਹੜੀ ਕਿ ਹਮੇਸ਼ਾ ਚਰਚਾ ਦੇ ਵਿੱਚ ਰਹਿੰਦੀ ਆ, ਪਰ ਹੁਣ ਇਹ ਫਰਮ ਮੁੜ ਕੇ ਪੱਬਾਂ ਭਾਰ ਹੋ ਗਈ ਆ। ਸਰਕਾਰ ਨੇ ਹਾਲੇ ਫੰਡਾਂ ਦੇ ਕਿਉਂਕਿ ਉਹਦੇ ਵਿੱਚ ਉਲਝੀ ਹੋਈ ਆ, ਇਸ ਕਰਕੇ ਉਹਨੂੰ ਇਹ ਨਹੀਂ ਪਤਾ ਕਿ ਫੰਡ ਜਿਹੜੇ ਆ ਉਹ ਕਿਹੜੇ ਪਾਸੇ ਤੋਂ ਆਉਣੇ ਆ। ਭਾਂਡੇ ਲੈਣ ਵਾਲੇ ਜਿਹੜੇ ਨੇ ਜੀ ਉਹ ਜ਼ਰੂਰ ਜਿਹੜੇ ਆ ਭੱਜ ਦੌੜ ਕਰਨ ਲੱਗੇ ਨੇ। ਜਿਹੜੀਆਂ ਖੇਡ ਕਿੱਟਾਂ ਨੇ ਉਹ ਲੈਣ ਵਾਲੇ ਜਿਹੜਾ ਜੀ ਉਹ ਭੱਜ ਦੌੜ ਕਰਨ ਲੱਗੇ ਨੇ। ਕਿਆ ਵੈਸੇ ਜੀ ਇਹ ਅਜੀਬ ਗੱਲ ਹੈ, ਜੇ ਇਹਨੂੰ ਤਮਾਸ਼ਾ ਲਫ਼ਜ਼ ਕਿਹਾ ਜਾਵੇ ਤੇ ਮੇਰਾ ਖਿਆਲ ਗਲਤ ਨਹੀਂ ਹੋਊਗਾ। ਜਿੱਥੇ ਲੋਕਾਂ ਦੀਆਂ ਜਿਹੜੀਆਂ ਆਮ ਲੋੜਾਂ ਨੇ ਉਹ ਐਜੂਕੇਸ਼ਨ ਸਿਸਟਮ ਦੀ ਆਪਾਂ ਹੁਣੇ ਗੱਲ ਕਰਕੇ ਹਟਿਆ, ਸਿਹਤ ਸਿਸਟਮ ਹੈ ਜੀ, ਡਿਸਪੈਂਸਰੀਆਂ ਦੇ ਵਿੱਚ ਡਾਕਟਰ ਨਹੀਂ ਹੈਗੇ, ਡਾਕਟਰ ਹੈਗੇ, ਦਵਾਈਆਂ ਨਹੀਂ ਹੈਗੀਆਂ, ਦਵਾਈਆਂ ਹੈਗੀਆਂ ਤੇ ਉਹ ਐਕਸਪਾਇਰ ਹੋਈਆਂ ਪਈਆਂ ਨੇ। ਪ੍ਰਾਈਵੇਟ ਹਸਪੀਟਲ ਲੋਕਾਂ ਦਾ ਧੂੰਆਂ ਕੱਢੀ ਜਾਂਦੇ ਨੇ। ਸਰਕਾਰ ਸਮਝਦੀ ਹੈ ਕਿ ਭਾਂਡੇ ਟੀਂਡੇ ਦੇ ਕੇ ਜਿਹੜਾ ਜੀ ਉਹਦਾ ਇੱਕ ਵਾਰੀ ਫੇਰ ਸਰ ਜਾਣਾ। ਬਿਲਕੁਲ ਜੀ, ਵੋਟਾਂ ਚਾਹੀਦੀਆਂ ਜੋ ਮਰਜ਼ੀ ਕਰਨ। ਤੇ ਅੱਗੇ ਅਖੀਰਲਾ ਸਵਾਲ ਹੈ ਜੀ ਕਿ ਹਾਈ ਕੋਰਟ ਨੇ ਇੰਟਰਨੈਸ਼ਨਲ ਏਅਰਪੋਰਟ ਦੇ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਨੂੰ ਉਹਨਾਂ ਨੇ ਇਸ ਤਰ੍ਹਾਂ ਸਮਝਿਆ ਹੈ ਕਿ ਇਸ ਨੂੰ ਕੁਛ ਸਮਝਿਆ ਨਹੀਂ ਜਾਂਦਾ ਕੇਂਦਰ ਵੱਲੋਂ। ਬਿਲਕੁਲ ਜੀ, ਐਕਚੁਅਲੀ ਇਸ ਮਸਲੇ ਦੇ ਉੱਤੇ ਪੰਜਾਬ ਹਰਿਆਣਾ ਹਾਈ ਕੋਰਟ ਬੜੀ ਜਿਹੜੀ ਹੈ ਜੀ ਉਹ ਸਖਤ ਹੈ। ਪਰ ਸਵਾਲ ਇਹ ਹੈ ਜੀ ਕਿ ਕੰਨੀ ਜੂੰ ਜਿਹੜੀ ਹੈ ਜੀ ਉਹ ਸਰਕ ਨਹੀਂ ਰਹੀ ਹਾਲ ਦੀ ਘੜੀ ਜਿਹੜੀ ਸਰਕਾਰਾਂ ਦੇ ਉੱਤੇ। ਪੰਜਾਬ ਸਰਕਾਰ ਤਾਂ ਮੂੰਹ 'ਚ ਘੁੰਗਣੀਆਂ ਪਾਈ ਬੈਠੀ ਹੈ ਜੀ, ਬਿਲਕੁਲ ਚੁੱਪ ਹੈ ਇਸ ਮਸਲੇ ਦੇ ਉੱਤੇ, ਕੋਈ ਗੱਲ ਜਿਹੜੀ ਆ ਉਹ ਨਹੀਂ ਕਰ ਰਹੀ। ਪੰਜਾਬ ਹਰਿਆਣਾ ਹਾਈ ਕੋਰਟ ਦੋਨਾਂ ਜਿਹੜੇ ਸੂਬੇ ਨੇ ਪੰਜਾਬ ਤੇ ਹਰਿਆਣਾ, ਇਹਨਾਂ ਦਾ ਇੱਕ ਕਿਸਮ ਦੇ ਨਾਲ ਕੇਸ ਲੜ ਰਹੀ ਹੈ ਜੀ। ਇੱਥੋਂ ਤੱਕ ਪੰਜਾਬ ਹਰਿਆਣਾ ਹਾਈ ਕੋਰਟ ਦੇ 2 ਜੱਜਾਂ ਦੇ ਬੈਂਚ ਨੇ ਕਹਿ ਦਿੱਤਾ ਕਿ ਪੰਜਾਬ ਤੇ ਹਰਿਆਣਾ ਨੂੰ ਕਲੋਨੀਆਂ ਸਮਝਣਾ ਬੰਦ ਕਰੋ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਤੇ ਹਰਿਆਣੇ ਦੇ ਨਾਲ ਜਿਹੜੀ ਮਾਂ ਹੈ ਜੀ ਉਹ ਸਤੇਲੀ ਮਾਂ ਵਾਲਾ ਜਿਹੜਾ ਜੀ ਉਹ ਸਲੂਕ ਨਾ ਕੀਤਾ ਜਾਵੇ। ਉਹਨੇ ਇੱਥੋਂ ਤੱਕ ਜਿਹੜਾ ਜੀ ਇਹ ਕਿਹਾ ਕਿ ਇੰਟਰਨੈਸ਼ਨਲ ਫਲਾਈਟ ਜਿਹੜੀਆਂ ਨੇ ਜੀ ਉਹ ਸਿਰਫ ਇਸ ਕਰਕੇ ਇੱਥੋਂ ਨਹੀਂ ਸ਼ੁਰੂ ਕੀਤੀਆਂ ਜਾ ਰਹੀਆਂ ਤਾਂ ਕਿ ਦਿੱਲੀ ਦਾ ਨੁਕਸਾਨ ਜਿਹੜਾ ਉਹ ਨਾ ਹੋਵੇ। ਪਿਛਲੀ ਤਰੀਕ ਦੇ ਵਿੱਚ ਵੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਹਾ ਸੀਗਾ ਕਿ 40% ਜਿਹੜਾ ਟ੍ਰੈਫਿਕ ਹੈ ਉਹ ਹਰਿਆਣੇ ਦੇ ਵਿੱਚੋਂ ਘੱਟ ਜਾਣਾ। ਇਹੀ ਇੱਕ ਕਾਰਨ ਜਿਹੜਾ ਜੀ ਉਹ ਬਣ ਰਿਹਾ ਇੱਥੋਂ ਫਲਾਈਟ ਜਿਹੜੀਆਂ ਜੀ ਉਹ ਨਾ ਸ਼ੁਰੂ ਹੋਣ ਦਾ। ਇਹਦੇ ਉੱਤੇ ਬਹਿਸ ਜਿਹੜੀ ਹੈ ਜੀ ਉਹ ਨਿਰੰਤਰ ਹਾਈ ਕੋਰਟ ਦੇ ਵਿੱਚ
ਜਾਰੀ ਹੈ ਵਕੀਲਾਂ ਦੇ ਵੱਲੋਂ, ਔਰ ਜਿਹੜੀਆਂ ਐਵੀਏਸ਼ਨ ਮਿਨਿਸਟਰੀ ਹੈ ਜੀ ਉਹ ਵੀ ਸ਼ਾਮਲ ਹੋਈ। ਕੱਲ ਉਹਦਾ ਵਕੀਲ ਜਿਹੜਾ ਜੀ ਸ਼ਾਮਲ ਹੋਇਆ, ਉਹਨੇ ਇਹ ਕਿਹਾ ਕਿ ਸਾਡੇ ਵੱਲੋਂ ਕੋਸ਼ਿਸ਼ ਜਿਹੜੀ ਹੈ ਜੀ ਉਹ ਪੂਰੀ ਆ। ਜੇ ਉਹਨਾਂ ਵੱਲੋਂ ਕੋਸ਼ਿਸ਼ ਪੂਰੀ ਆ, ਸੈਂਟਰ ਦੀ ਸਰਕਾਰ ਕਹਿੰਦੀ ਸਾਡੇ ਵੱਲੋਂ ਕੋਸ਼ਿਸ਼ ਪੂਰੀ ਹੈ, ਹੁਣ ਇਹ ਨਹੀਂ ਪਤਾ ਕਿ ਕੋਸ਼ਿਸ਼ ਜਿਹੜੀ ਹੈ ਜੀ ਉਹ ਇੱਥੋਂ ਤੱਕ ਪਹੁੰਚਦੀ ਕਿਉਂ ਨਹੀਂ ਗਈ। ਉਮੀਦ ਕੀਤੀ ਜਾ ਸਕਦੀ ਹੈ ਜੀ ਕਿ ਪੰਜਾਬ ਹਰਿਆਣਾ ਹਾਈ ਕੋਰਟ ਜਿਹੜੇ ਤਰੀਕੇ ਦੇ ਨਾਲ ਇਹਦੇ ਉੱਤੇ ਸਖਤ ਹੈ, ਉਹ ਕਿਸੇ ਨਾ ਕਿਸੇ ਹੋਪਫੁਲੀ ਇਸ ਮਾਮਲੇ ਨੂੰ ਤਣ ਪੱਤਣ ਲਾ ਦਊਗਾ ਜੀ। ਦੇਖੋ ਜੀ ਆਉਣ ਵਾਲੇ ਟਾਈਮ 'ਚ ਕੀ ਬਣਦਾ ਹੈ, ਕੀ ਹੁੰਦਾ ਹੈ। ਅਖੀਰ ਵਿੱਚ ਆਜਨਾਮਾ ਕਿ ਅੰਨਾ ਨਾਲ ਇਕੱਠੇ ਸਨ ਤੁਰੇ ਜਿਹੜੇ ਆਪੋ ਵਿੱਚ ਹੁਣ ਗਏ ਨੇ ਪਾਟ ਬੇਲੀ। ਅੰਨਾ ਨਾਲ ਇਕੱਠੇ ਸਨ ਤੁਰੇ ਜਿਹੜੇ ਆਪੋ ਵਿੱਚ ਹੁਣ ਗਏ ਨੇ ਪਾਟ ਬੇਲੀ। ਕਿਸੇ ਦਿੱਲੀ ਦੀ ਸਾਂਭੀ ਹੈ ਰਾਜਗੱਦੀ, ਪਾਂਡੀਚਰੀ ਤੱਕ ਕਿਸੇ ਦੀ ਕਾਟ ਬੇਲੀ। MP ਬਣੇ ਸੀ 4 ਪੰਜਾਬ ਵੱਲੋਂ, ਫੜ ਲਈ 2 ਨੇ ਵੱਖਰੀ ਵਾਟ ਬੇਲੀ। ਜਿਹੜੇ ਨਾਲ ਅਰਵਿੰਦ ਦੇ ਵਿਟਰੇ ਸੀ, ਚੱਟਣ ਲੱਗੇ ਸਵਰਾਜ ਦੀ ਚਾਟ ਬੇਲੀ। ਲਈ ਹੁਣ ਵੱਖਰੀ ਪਾਰਟੀ ਬੰਨ ਉਹਨਾਂ, ਸਿਰੇ ਆਖਦੇ ਲਾਉਣੀ ਹੈ ਬਾਤ ਬੇਲੀ। ਲਈ ਹੁਣ ਵੱਖਰੀ ਪਾਰਟੀ ਬੰਨ ਉਹਨਾਂ, ਸਿਰੇ ਆਖਦੇ ਲਾਉਣੀ ਹੈ ਬਾਤ ਬੇਲੀ। ਤਾਰੇ ਤੋੜਨ ਅਸਮਾਨ ਤੋਂ ਹਨ ਉੱਡੇ, ਸ਼ੀਸ਼ੇ ਵੱਲ ਨਹੀਂ ਮਾਰਦੇ ਝਾਤ ਬੇਲੀ। ਥੈਂਕ ਯੂ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਤੇ ਖਬਰਾਂ ਦੇ ਵਿੱਚ ਕੀ ਹੁੰਦਾ ਹੈ ਉਹਦੀ ਆਪਾਂ ਗੱਲਬਾਤ ਕਰਦੇ ਹਾਂ ਜੀ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।